नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਖਿਲਾਫ ਬੱਦੀ ਟਿੱਪਣੀ ਵਾਲੇ ਮਾਮਲੇ 'ਚ ਚੋਣ ਆਯੋਗ ਨੇ ਬੀਜੇਪੀ ਆਗੂ ਦਿਲੀਪ ਘੋष ਦੇ ਖਿਲਾਫ ਰਿਪੋਰਟ ਮੰਗੀ ਹੈ। ਬੀਜੇਪੀ ਦੇ ਵੱਡੇ ਆਗੂਆਂ ਨੇ ਚੋਣ ਆਯੋਗ ਦੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋ ਕੇ ਕੀਤੀ ਸ਼ਿਕਾਇਤ। ਬੀਜੇਪੀ ਨੇ ਆਰੋਪ ਲਾਉਂਦਿਆਂ ਕਿਹਾ ਹੈ ਕਿ ਚੋਣ ਆਯੋਗ सत्ताधर दे आगुआं ते कड़ा रुख लैंदा है ते इसे किस्म की घटनावां ते विपक्षी पार्टियां ते वो कोई कार्रवाई नहीं करता है। पंजाब दे लुधियाना तो सांसद रवनीत सिंह बिट्टू ने कांग्रेस पार्टी छड़ के भाजपा पार्टी ज्वाइन कर ली है। बीजेपी च गए रवनीत बिट्टू साबका मुख्यमंत्री बेन सिंह दे पोते भी ने। JNU ਦੇ ਸਟੂਡੈਂਟ ਇਲੈਕਸ਼ਨਾਂ 'ਚ ਲੈਫਟ ਨੇ ABVP ਨੂੰ ਵੱਡੇ ਮਾਰਜਨ ਨਾਲ ਹਰਾਇਆ। ਯੂਨਾਈਟਿਡ ਲੈਫਟ ਤੋਂ ਉਮੀਦਵਾਰ ਧਨੰਜय ਕੁਮਾਰ ਬਣੇ JNU ਦੇ ਨਵੇਂ ਪ੍ਰਧਾਨ। ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ 'ਚ ਹੋਣ ਵਾਲੇ ਬਾਈ ਇਲੈਕਸ਼ਨਾਂ ਵਿੱਚ BJP ਨੇ ਕਾਂਗਰਸ ਤੋਂ ਬਾਗੀ ਹੋ ਕੇ ਆਏ MLAs ਨੂੰ ਟਿਕਟਾਂ ਦਿੱਤੀਆਂ ਹਨ। BRS ਦੀ ਵੱਡੀ ਆਗੂ ਕੇ ਕਵਿਤਾ ਨੂੰ ED ਦੇ ਕਹਿਣ ਤੇ ਕੋਰਟ ਨੇ 14 ਦਿਨਾਂ ਵਾਸਤੇ ਤਿਹਾੜ ਜੇਲ੍ਹ ਭੇਜ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸਤੀਫੇ ਦੀ ਮੰਗ ਨੂੰ ਲੈ ਕੇ BJP ਵਾਲਿਆਂ ਨੇ ਅੱਜ ਦਿੱਲੀ 'ਚ ਕੀਤਾ ਵੱਡਾ ਪ੍ਰਦਰਸ਼ਨ। ਆਮ ਆਦਮੀ ਪਾਰਟੀ ਵੱਲੋਂ ਵੀ ਅੱਜ ਦਿੱਲੀ 'ਚ PM ਮੋਦੀ ਦਾ ਆਵਾਸ ਘੇਰਾਓ ਕਰਨ ਦੀ ਕੀਤੀ ਗਈ ਕੋਸ਼ਿਸ਼। ਉਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਤੇ ਕਾਰਜਕਰਤਾਵਾਂ ਨੂੰ ਕੀਤਾ ਗਿਆ ਗ੍ਰਿਫਤਾਰ। ਅਰਵਿੰਦ ਕੇਜਰੀਵਾਲ ਖਿਲਾਫ ED ਦੇ ਸਰਕਾਰੀ ਗਵਾਹ ਬਣੇ ਵਪਾਰੀ ਨੇ BJP ਨੂੰ ਦਿੱਤਾ ਸੀ ਕਰੋੜਾਂ ਰੁਪਈਆ ਦਾ ਚੁਣਾਵੀ ਚੰਦਾ। ਕਾਂਗਰਸ ਪਾਰਟੀ ਨੂੰ ਆਪਣੇ ਜੈਪੁਰ ਲੋਕ ਸਭਾ ਦੀ ਸੀਟ ਤੋਂ ਆਪਣੇ ਕੈਂਡੀਡੇਟ ਨੂੰ ਬਦਲਣਾ ਪਿਆ ਹੈ। ਦੱਸ ਦਈਏ ਕਿ ਉਹਨਾਂ ਤੇ ਇੱਕ ਫਿਰਕਾ ਪ੍ਰਸਤੀ ਵਾਲਾ YouTube ਚੈਨਲ ਚਲਾਉਣ ਦੇ ਲੱਗੇ ਸੀ ਆਰੋਪ। ਪੰਜਾਬ ਤੋਂ BJP ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਇਕੱਲੇ ਹੀ ਚੋਣ ਲੜੂਗੀ। ਦੱਸ ਦਈਏ ਕਿ BJP ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਹੋਣ ਦੀ ਗੱਲਾਂ ਚੱਲ ਰਹੀਆਂ ਸੀ। अपने टेस्टिंग सैंपल्स फेल हुई दवाई बनाने वाली फार्मा कंपनियां ने भी 762 करोड़ का बड़ा चुनावी चंदा BJP ਨੂੰ ਦਿੱਤਾ ਹੈਗਾ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਹਾਂ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਮਮਤਾ ਬੈਨਰਜੀ ਵਾਲੀ ਖਬਰ ਤੋਂ। ਮਮਤਾ ਬੈਨਰਜੀ ਆਪਾਂ ਨੂੰ ਪਤਾ ਕਿ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਤੇ ਉਹਨਾਂ ਤੇ ਉੱਥੋਂ ਦੇ BJP ਦੇ ਵੱਡੇ ਆਗੂ ਦਿਲੀਪ ਘੋষ ਜਿਹੜੇ ਕਿ BJP ਦੀ ਬੰਗਾਲ ਯੂਨਿਟ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ, ਉਹਨਾਂ ਨੇ ਇੱਕ ਬਿਆਨ ਦਿੱਤਾ ਸੀ। ਉਹਨਾਂ ਦੇ ਖਿਲਾਫ ਇੱਕ ਟਿੱਪਣੀ ਕੀਤੀ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਮਮਤਾ ਬੈਨਰਜੀ ਆਪਣੇ ਆਪ ਨੂੰ ਕਦੇ ਤ੍ਰਿਪੁਰਾ ਦੀ ਬੇਟੀ ਦੱਸਣ ਲੱਗ ਜਾਂਦੀ ਹੈ, ਕਦੇ ਆਪਣੇ ਆਪ ਨੂੰ ਗੋਆ ਦੀ ਬੇਟੀ ਦੱਸਦੀ ਹੈ। ਇਹਨੂੰ ਮਮਤਾ ਬੈਨਰਜੀ ਨੂੰ ਦੱਸਣਾ ਚਾਹੀਦਾ ਕਿ ਇਹ ਕਿਹਨਾਂ ਦੀ ਬੇਟੀ ਹੈ। ਤੇ ਕਿਤੇ ਨਾ ਕਿਤੇ ਇਹਨੂੰ ਬਹੁਤ ਔਫੈਂਸਿਵ ਲਿਆ ਸੀਗਾ ਪੱਛਮੀ ਬੰਗਾਲ 'ਚ ਤੇ ਪੱਛਮੀ ਬੰਗਾਲ ਦੇ ਬੰਦਿਆਂ ਨੇ ਲਗਾਤਾਰ ਦਿਲੀਪ ਘੋষ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਚੋਣ ਆਯੋਗ ਨੇ ਉਹਦੇ ਤੇ ਉਸ ਅਰਜੀ ਨੂੰ ਸਵੀਕਾਰ ਕੀਤਾ ਤੇ ਉੱਥੋਂ ਦੇ ਜਿਹੜਾ ਜ਼ਿਲ੍ਹਾ ਅਧਿਕਾਰੀ ਹੈਗੇ ਆ, ਉੱਥੋਂ ਦੇ ਡਿਸਟ੍ਰਿਕਟ ਆਫੀਸਰ ਹੈਗੇ, ਉਹਨਾਂ ਨੂੰ ਕਿਹਾ ਕਿ ਤੁਸੀਂ ਇਹਦੇ ਤੇ ਸਾਰੀ ਰਿਪੋਰਟ ਬਣਾ ਕੇ ਸਾਨੂੰ ਭੇਜੋ, ਘੱਲੋ ਕਿ ਉਹਨਾਂ ਨੇ ਕੀ ਮਾੜੀ ਟਿੱਪਣੀ ਕੀਤੀ ਹੈ ਤੇ ਉਹਦੀ ਵੀਡੀਓਜ਼ ਤੇ ਬਾਕੀ ਸਾਰੇ ਸੈਂਪਲਸ ਮੰਗੇ ਹੈਗੇ ਆ। ਇਸ ਤੋਂ ਬਾਅਦ ਇੱਕ ਘਟਨਾ ਹੋਰ ਸਾਹਮਣੇ ਆਈ ਜਿਹਦੇ 'ਚ BJP ਦੇ ਵੱਡੇ ਆਗੂ ਜਿਨ੍ਹਾਂ 'ਚ 2 ਕੈਬਨਿਟ ਮਿਨਿਸਟਰ ਅਸ਼ਨਵੀ ਵੈਸ਼ਨਵ ਤੇ ਤਾਵੜੇ, ਇਹ ਦੋਵੇਂ ਆਪਣੇ ਬੰਦਿਆਂ ਨਾਲ ਚੋਣ ਆਯੋਗ 'ਚ ਗਏ ਤੇ ਉੱਥੇ ਚੋਣ ਆਯੋਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਜਿਹੜਾ ਸੱਤਾਧਿਰ ਹੈਗੇ ਆ ਉਹਦੇ ਆਗੂਆਂ ਦੇ ਤਾਂ ਇੰਨਾ ਖਾਸ ਖਿਆਲ ਰੱਖਦੇ ਹੋ ਤੇ ਉਹ ਕੁਝ ਵੀ ਬੋਲਦੇ ਹੈਗੇ ਆ ਤੇ ਉਹਨਾਂ ਤੇ ਤੁਰੰਤ ਕਾਰਵਾਈ ਕਰਦੇ ਹੋ, ਜਦ ਕਿ ਇਹਦੇ ਉਲਟ ਵਿਪਕਸ਼ ਦੇ ਆਗੂ ਵੀ ਸਾਡੇ ਤੇ ਇਸੇ ਕਿਸਮ ਦੇ ਹਮਲੇ ਕਰਦੇ ਨੇ, ਤੁਸੀਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੇ। ਤੇ ਇਹ ਦੋਵੇਂ ਕੈਬਨਿਟ ਮੰਤਰੀਆਂ ਨੇ ਚੋਣ ਆਯੋਗ ਤੋਂ ਸ਼ਿਕਾਇਤ ਦੇ ਕੇ ਕਿਹਾ ਕਿ ਤੁਸੀਂ ਇਹ ਜਿਹੜਾ ਕਾਰਵਾਈਆਂ ਤੇ ਪੱਖਪਾਤ ਨਾ ਕਰੋ, ਜਦ ਕਿ ਨਰਿੰਦਰ ਮੋਦੀ ਸਰਕਾਰ ਤੇ ਇਹ ਆਰੋਪ ਲੱਗਦਾ ਰਹਿੰਦਾ ਹੈ ਕਿ ਇਲੈਕਸ਼ਨ ਕਮਿਸ਼ਨ ਕਿਤੇ ਨਾ ਕਿਤੇ BJP ਪ੍ਰਤੀ ਬਾਇਸ ਹੈਗਾ, BJP ਨੂੰ ਫਾਇਦਾ ਪਹੁੰਚਾ ਰਿਹਾ ਤੇ ਬਾਕੀ ਪਾਰਟੀਆਂ ਨੂੰ ਉਹ ਮਿਲਣ ਦਾ ਸਮਾਂ ਵੀ ਨਹੀਂ ਦਿੰਦਾ। ਆਪਾਂ ਨੂੰ ਪਤਾ ਹੈ ਕਿ ਜਿਹੜੀ ਵਿਪਕਸ਼ੀ ਪਾਰਟੀਆਂ ਹੈਗੀਆਂ ਉਹਨਾਂ ਨੇ ਜਿਹੜਾ EVM ਵਾਲਾ ਮੁੱਦਾ ਹੈ ਉਹਦੇ ਤੇ ਪਿਛਲੇ 1 ਸਾਲ ਤੋਂ ਲਗਾਤਾਰ ਇਲੈਕਸ਼ਨ ਕਮਿਸ਼ਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਕਿ ਤੁਸੀਂ EVM ਦੇ ਨਾਲ VVPAT ਵਾਲੀ ਜਿਹੜੀ ਪਰਚੀ ਹੈ ਉਹ ਵੀ ਤੁਸੀਂ ਉਹਦੀ ਵੀ ਕਾਊਂਟਿੰਗ ਕਰਾਓ ਤੇ ਉਹਦੇ ਵਾਸਤੇ ਉਹ ਮਿਲਣਾ ਚਾਹੁੰਦੇ ਸੀਗੇ, ਪਰ ਉਹਨਾਂ ਨੂੰ ਕੋਈ ਮਿਲਣ ਦਾ ਟਾਈਮ ਨਹੀਂ ਦਿੱਤਾ ਇਲੈਕਸ਼ਨ ਕਮਿਸ਼ਨ ਨੇ। ਇਹ ਇਸ ਕਿਸਮ ਦੇ ਆਰੋਪ ਵਿਪਕਸ਼ੀ ਪਾਰਟੀਆਂ ਦੇ ਆਗੂ ਲਗਾਤਾਰ ਇਲੈਕਸ਼ਨ ਕਮਿਸ਼ਨ ਤੇ ਲਗਾਉਂਦੇ ਰਹਿੰਦੇ ਨੇ। ਲੇਕਿਨ ਇੱਕ ਇਹ ਜਿਹੜਾ ਅੱਜ 2 ਵੱਡੇ ਮੰਤਰੀਆਂ ਦਾ ਇਲੈਕਸ਼ਨ ਕਮਿਸ਼ਨ ਦੇ ਵਿੱਚ ਜਾ ਕੇ ਇਹ ਸ਼ਿਕਾਇਤ ਦਰਜ ਕਰਾਉਣ ਵਾਲਾ ਮਾਮਲਾ ਸੀਗਾ, ਇਹ ਕਿਤੇ ਨਾ ਕਿਤੇ ਜਮਾ ਹੀ ਉਲਟਾ ਸੀਗਾ ਸਾਡੇ ਵਾਸਤੇ ਵੀ, ਪੱਤਰਕਾਰਾਂ ਵਾਸਤੇ ਵੀ, ਕਿ ਅਸੀਂ ਇਹਦਾ ਹੁਣ ਕੀ ਵਿਸ਼ਲੇਸ਼ਣ ਕਰੀਏ ਕਿ ਖੁਦ ਜਿਹੜੀ ਸੱਤਾਧਿਰ ਹੈਗੀ ਆ ਉਹ ਇਲੈਕਸ਼ਨ ਕਮਿਸ਼ਨ ਨੂੰ ਕਹਿ ਰਹੀ ਹੈ ਕਿ ਤੁਸੀਂ ਵਿਪਕਸ਼ੀ ਪਾਰਟੀਆਂ ਨੂੰ ਜ਼ਿਆਦਾ ਸਪੇਸ ਦੇ ਰਹੇ ਹੋ, ਸਾਡੇ ਉਲਟ ਕਾਰਵਾਈਆਂ ਕਰੀ ਜਾਂਦੇ ਹੋ, ਜਦਕਿ ਵਿਪਕਸ਼ ਕਹਿ ਰਿਹਾ ਕਿ ਇਲੈਕਸ਼ਨ ਕਮਿਸ਼ਨ ਤਾਂ ਸਾਨੂੰ ਮਿਲਣ ਦਾ ਸਮਾਂ ਹੀ ਨਹੀਂ ਦਿੰਦਾ।
ਇਹ ਕਿਤੇ ਨਾ ਕਿਤੇ ਖਾਸਾ ਇੱਕ ਚੱਲਦਾ ਹੀ ਰਹੂਗਾ 2 ਮਹੀਨੇ, ਕਿਉਂਕਿ ਇਹ ਪੂਰਾ ਇਲੈਕਸ਼ਨ ਦਾ ਫੈਸਟੀਵਲ ਹੈਗਾ ਇੰਡੀਆ 'ਚ, ਤੇ ਇਹਦੇ 'ਚ ਇਲੈਕਸ਼ਨ ਕਮਿਸ਼ਨ ਸਾਰੇ ਤੋਂ ਜ਼ਿਆਦਾ ਸਵਾਲਾਂ ਦੇ ਘੇਰੇ 'ਚ ਰਹੂਗਾ। ਦੂਜੀ ਖਬਰ ਦੀ ਆਪਾਂ ਜੇ ਗੱਲ ਕਰੀਏ ਤਾਂ ਪੰਜਾਬ ਤੋਂ ਆਈ। ਪੰਜਾਬ 'ਚ ਆਪਾਂ ਨੂੰ ਪਤਾ ਹੈ ਕਿ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੀਗੇ ਬੇਅੰਤ ਸਿੰਘ, ਖਾਸੇ ਬਦਨਾਮ ਮੁੱਖ ਮੰਤਰੀ ਵੀ ਸੀਗੇ, ਆਪਾਂ ਨੂੰ ਪਤਾ ਕਿ ਤੇ ਉਹਨਾਂ ਦੇ ਪੋਤੇ ਰਵਨੀਤ ਸਿੰਘ ਬਿੱਟੂ, ਉਹ ਵੀ ਕੋਈ ਮਤਲਬ ਉਹਨਾਂ ਦੀ ਵੀ ਕੋਈ ਕ੍ਰੈਡੀਬਿਲਿਟੀ ਨਹੀਂ ਸੀ, ਤੇ ਉਹ ਵੀ ਖਾਸੇ ਡਿਸਕ੍ਰੈਡਿਟਡ ਬੰਦੇ ਸੀਗੇ। ਉਹਦਾ ਰੀਜ਼ਨ ਇਹ ਵੀ ਹੈ ਕਿ ਜਿਹੜਾ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਉਹ ਬੀਜੇਪੀ 'ਚ ਚਲੇ ਗਏ ਨੇ। ਉਹਦਾ ਇੱਕ ਰੀਜ਼ਨ ਉਹਨਾਂ ਦੀ ਕ੍ਰੈਡੀਬਿਲਿਟੀ ਖਰਾਬ ਹੋਣ ਦਾ ਇੱਕ ਜਿਹੜਾ ਰੀਜ਼ਨ ਹੈਗਾ ਉਹ ਕਿਤੇ ਨਾ ਕਿਤੇ ਇਹ ਕਿਹਾ ਜਾਂਦਾ ਕਿ ਉਹ ਲਗਾਤਾਰ ਸਿੱਖ ਮਾਮਲਿਆਂ ਤੇ, ਪੰਥਕ ਮਾਮਲਿਆਂ ਤੇ ਕਿਸਾਨਾਂ ਵਾਲੇ ਮਾਮਲੇ ਤੇ ਉਲਟ ਬਿਆਨਬਾਜ਼ੀ ਕਰਦੇ ਸੀਗੇ। ਇਸ ਕਰਕੇ ਹੀ ਕਿਤੇ ਨਾ ਕਿਤੇ ਕਾਂਗਰਸ ਉਹਨਾਂ ਨੂੰ ਲੁਧਿਆਣੇ ਤੋਂ ਲੜਾਉਣ ਤੇ ਅਸਹਿਜ ਸੀਗੀ। ਇਸੇ ਕਰਕੇ ਉਹਨਾਂ ਨੇ ਜਿਹੜੀ ਬੀਜੇਪੀ ਪਾਰਟੀ ਉਹ ਜੁਆਇਨ ਕਰ ਲਈ। ਇੱਕ ਦੂਜਾ ਇਹ ਵੀ ਪੱਖ ਕਿਹਾ ਜਾਂਦਾ ਹੈ ਕਿ ਕਿਤੇ ਨਾ ਕਿਤੇ ਰਵਨੀਤ ਬਿੱਟੂ ਮਲਾਈ ਖਾਣਾ ਚਾਹੁੰਦੇ ਸੀਗੇ ਸੱਤਾ ਧਿਰ ਦੀ, ਤੇ ਇਸੇ ਕਰਕੇ ਉਹ ਬੀਜੇਪੀ 'ਚ ਗਏ ਨੇ। ਤੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਜੇ ਤੁਸੀਂ ਪੰਜਾਬ 'ਚ ਬੀਜੇਪੀ ਨੂੰ ਇੱਕ ਸੀਟ ਦਿਵਾਓਗੇ, ਹਾਲਾਂਕਿ ਇਹ ਪਤਾ ਨਹੀਂ ਕਿ ਉਹਨਾਂ ਨੂੰ ਕਿਹੜੀ ਸੀਟ ਤੋਂ ਲੜਾਇਆ ਜਾਊਗਾ, ਲੇਕਿਨ ਕਿਹਾ ਜਾ ਰਿਹਾ ਕਿ ਉਹ ਲੁਧਿਆਣਾ ਤੋਂ ਹੀ ਚੋਣ ਲੜਨਗੇ। ਜੇ ਤੁਸੀਂ ਉੱਥੋਂ ਲੁਧਿਆਣੇ ਦੀ ਸੀਟ ਸਾਨੂੰ ਕੱਢ ਕੇ ਦਿਓਗੇ ਤਾਂ ਅਸੀਂ ਤੁਹਾਨੂੰ ਜਿਹੜਾ ਸਟੇਟ ਮਿਨਿਸਟਰੀਸ਼ਿਪ ਹੈਗੀ ਉਹ ਵੀ ਦੇਵਾਂਗੇ। ਮਤਲਬ ਕੈਬਨਿਟ ਮਿਨਿਸਟਰ ਤਾਂ ਹੁੰਦੇ ਹੀ ਹੈ, ਇੱਕ ਕੁਝ ਰਾਜ ਮੰਤਰੀ ਵੀ ਹੁੰਦੇ ਨੇ, ਜਿਹੜਾ ਸੈਂਟਰਲ ਕੈਬਨਿਟ ਹੁੰਦੀ ਹੈ ਉਹਦੇ 'ਚ ਹੀ ਰਾਜ ਮੰਤਰੀ ਹੁੰਦੇ ਨੇ, ਤੇ ਉਹ ਅਸੀਂ ਤੁਹਾਨੂੰ ਦੇਵਾਂਗੇ। ਤੇ ਇਹ ਕਿਤੇ ਨਾ ਕਿਤੇ ਬੀਜੇਪੀ ਦੀ ਪੂਰੀ ਇੱਕ ਉਹ ਵੀ ਹੈ ਕਿ ਜਿਹੜਾ ਬੰਦਾ ਸਿੱਖਾਂ ਦੇ ਉਲਟ ਲਗਾਤਾਰ ਬੋਲਦਾ ਰਹਿੰਦਾ ਹੈ, ਪੰਥਕ ਮਸਲਿਆਂ ਤੇ ਲਗਾਤਾਰ ਪੰਥ ਦੇ ਖਿਲਾਫ ਬੋਲਦਾ, ਉਹਨੂੰ ਆਪਣੇ ਵਿੱਚ ਉਹ ਲੈ ਕੇ ਆਏ ਨੇ। ਹਾਲਾਂਕਿ ਇਹ ਕਿਹਾ ਜਾਂਦਾ ਕਿ ਉਹਨਾਂ 'ਚ ਜਿਹੜਾ ਰਵਨੀਤ ਸਿੰਘ ਬਿੱਟੂ ਦੇ ਦਿਮਾਗ 'ਚ ਕਿਤੇ ਨਾ ਕਿਤੇ ਪਹਿਲਾਂ ਹੀ ਆਰਐਸਐਸ ਕੰਮ ਕਰ ਰਹੀ ਸੀਗੀ, ਉਹ ਕਾਂਗਰਸ 'ਚ ਵੀ ਆਰਐਸਐਸ ਵਾਲੀਆਂ ਹੀ ਹਰਕਤਾਂ ਕਰਦੇ ਸੀਗੇ, ਤੇ ਲਗਾਤਾਰ ਜਿਹੜੀ ਸਿੱਖ ਮਾਈਨੋਰਿਟੀ ਹੈ ਉਹਦੀ ਜਿਹੜੀ ਪੋਲਿਟਿਕਸ ਹੈ ਉਹਨੂੰ ਹੀ ਉਹ ਲਗਾਤਾਰ ਟਾਰਗੇਟ ਕਰਦੇ ਸੀਗੇ। ਚਲੋ ਉਹਨੇ ਕਿਤੇ ਨਾ ਕਿਤੇ ਇੱਕ ਚੰਗਾ ਹੀ ਕੰਮ ਹੋਇਆ ਕਿ ਜਿਹੜੀ ਉਹਦੀ ਅਸਲ ਥਾਂ ਸੀ ਰਵਨੀਤ ਬਿੱਟੂ ਦੀ, ਉਹ ਉੱਥੇ ਹੀ ਗਏ ਨੇ। ਉੱਥੇ ਉਹਨਾਂ ਦਾ ਕਿਰਦਾਰ ਘੱਟੋ ਘੱਟ ਸਪਸ਼ਟ ਹੋਣਾ ਚਾਹੀਦਾ। ਬੰਦਾ ਆਪਣੇ ਆਪ ਨੂੰ ਇਹ ਵੀ ਕਹੀ ਜਾਂਦਾ ਹੁੰਦਾ ਹੈ ਕਿ ਦੇਖੋ ਮੈਂ ਤਾਂ ਕਮਿਊਨਲ ਨਹੀਂ ਆ, ਜਦ ਕਿ ਉਹ ਜਿਹੜੀ ਸਾਰੀ ਪੋਲਿਟਿਕਸ ਹੈ ਉਹ ਮਾਈਨੋਰਿਟੀਜ਼ ਦੇ ਖਿਲਾਫ ਕਰ ਰਿਹਾ ਹੁੰਦਾ ਹੈ। ਤੇ ਕਿਤੇ ਨਾ ਕਿਤੇ ਸਿੱਖ ਮਾਈਨੋਰਿਟੀ ਦੇ ਖਿਲਾਫ ਰਵਨੀਤ ਸਿੰਘ ਬਿੱਟੂ ਲਗਾਤਾਰ ਪੋਲਿਟਿਕਸ ਕਰਦੇ ਸੀਗੇ। ਜਿਹੜੇ ਪੰਥਕ ਮਸਲੇ ਸੀਗੇ, ਜਿਹੜਾ ਪੰਥਕ ਪੋਲਿਟਿਕਸ ਹੈਗੇ ਜਿਹਦੇ 'ਚ ਸਿੱਖਾਂ ਦੀ ਸੇਫਟੀ ਨੂੰ ਲੈ ਕੇ, ਸਿਕਿਉਰਿਟੀ ਨੂੰ ਲੈ ਕੇ, ਜਾਂ ਫਿਰ ਜਿਹੜੇ ਹੋਰ ਵੀ ਮਸਲੇ ਹੈਗੇ ਆ ਉਹਨਾਂ ਨੂੰ ਲੈ ਕੇ, ਪੋਲੀਟੀਕਲ ਪ੍ਰਿਜ਼ਨਰਸ ਵਾਲਾ ਮਸਲਾ ਹੋਵੇ, ਉਹਨਾਂ ਨੂੰ ਲੈ ਕੇ ਜਿਹੜੇ ਚੀਜ਼ਾਂ ਹੈਗੀਆਂ ਉਹਨਾਂ ਦੇ ਉਲਟ ਹਮੇਸ਼ਾ ਰਵਨੀਤ ਬਿੱਟੂ ਆਪਾਂ ਨੂੰ ਸੁਣਨ 'ਚ ਮਿਲਦੇ ਸੀਗੇ। ਤੇ ਚਲੋ ਇੱਕ ਮੈਨੂੰ ਤਾਂ ਲੱਗਦਾ ਕਿ ਕਾਂਗਰਸ 'ਚ ਕਿਤੇ ਨਾ ਕਿਤੇ ਸਫਾਈ ਹੋਈ ਹੈ। ਤੇ ਦੂਜਾ ਅੱਜ ਹੀ ਜਿਹੜੇ ਬੀਜੇਪੀ ਦੇ ਪੰਜਾਬ ਦੀ ਯੂਨਿਟ ਦੇ ਪ੍ਰਧਾਨ ਹੈਗੇ ਸੁਨੀਲ ਜਾਖੜ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਇਕੱਲੇ ਹੀ ਚੋਣ ਲੜੂਗੀ। ਉਹ ਪਹਿਲਾਂ ਆਪਾਂ ਨੂੰ ਪਤਾ ਕਿ ਗੱਲਾਂ ਚੱਲਦੀਆਂ ਸੀਗੀਆਂ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਉਹਨਾਂ ਦਾ ਅਲਾਇੰਸ ਹੋ ਰਿਹਾ ਹੈ, ਕਿਤੇ ਨਾ ਕਿਤੇ ਉਹਦੇ ਨਾਲ ਇਹ ਲੱਗ ਰਿਹਾ ਸੀਗਾ ਕਿ ਸਿੱਖਾਂ ਦੀ ਵੋਟ ਸ਼੍ਰੋਮਣੀ ਅਕਾਲੀ ਦਲ ਲਿਆਊਗੀ ਤੇ ਹਿੰਦੂਆਂ ਦੀ ਵੋਟ ਬੀਜੇਪੀ ਲੈ ਲੂਗੀ, ਤੇ ਇਹਦੇ ਕਰਕੇ ਇਸ ਕਿਸਮ ਦਾ ਕੋਈ ਗਾਲਮੇਲ ਕਰਕੇ ਇਹ ਪੰਜਾਬ 'ਚ ਦੁਬਾਰੇ ਆਪਣੀ ਸਿਆਸਤ ਜਿਹੜੀ ਸਿਆਸਤ ਹੈ ਉਹਨੂੰ ਠੀਕ ਕਰ ਲੈਣਗੇ। ਪਰ ਕਿਤੇ ਨਾ ਕਿਤੇ ਸਿਰੇ ਨਹੀਂ ਚੜਿਆ। ਉਹਦਾ ਕ੍ਰੈਡਿਟ ਮੈਂ ਤਾਂ ਘੱਟੋ ਘੱਟ ਕਿਸਾਨ ਅੰਦੋਲਨ ਨੂੰ ਦੇਵਾਂਗਾ, ਜਿਹੜਾ 13 ਫਰਵਰੀ ਤੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਿਹੜੇ ਧਰਨੇ ਲਗਾਤਾਰ ਚੱਲ ਰਹੇ ਨੇ, ਤੇ ਇੱਕ ਨੌਜਵਾਨ ਕਿਸਾਨ ਸ਼ਹੀਦ ਸ਼ੁਭਕਰਨ ਸਿੰਘ ਦੀ ਵੀ ਮੌਤ ਹੋਈ ਹੈ, ਤੇ ਉਹਨੇ ਕਿਤੇ ਨਾ ਕਿਤੇ ਪ੍ਰੈਸ਼ਰ ਪਾਇਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਕਿ ਉਹ ਬੀਜੇਪੀ ਨਾਲ ਅਲਾਇੰਸ ਨਾ ਕਰਨ। ਆਪਾਂ ਨੂੰ ਪਤਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਕਿਤੇ ਨਾ ਕਿਤੇ ਉਹਦੇ 'ਚ ਜਿਹੜੀਆਂ ਜ਼ਿਆਦਾ ਵੋਟਰਸ ਹੈਗੇ ਆ ਉਹ ਪਿੰਡੂ ਖੇਤਰ ਤੋਂ ਆਉਂਦੇ ਨੇ, ਕਿਸਾਨੀ ਤੋਂ ਆਉਂਦੇ ਨੇ, ਤੇ ਇਸੇ ਕਰਕੇ ਜਦ ਪੀਜੈਂਟਰੀ ਯਾਨੀ ਕਿ ਕਿਸਾਨ ਹੀ ਐਜੀਟੇਟਿਡ ਹੈਗੇ, ਅੰਦੋਲਨ ਕਰ ਰਹੇ ਨੇ, ਉਸ ਟਾਈਮ ਸੱਤਾ ਧਿਰ ਨਾਲ ਖੜੇ ਹੋਣਾ ਸੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਇੱਕ ਕਿਤੇ ਨਾ ਕਿਤੇ ਉਹਨੂੰ ਖਤਰਾ, ਉਹਦੀ ਕ੍ਰੈਡੀਬਿਲਿਟੀ ਸਵਾਲ ਖੜੇ ਹੋਣੇ ਸੀਗੇ। ਤੇ ਅਕਾਲੀ ਦਲ ਲਗਾਤਾਰ ਆਪਣੀ ਕ੍ਰੈਡੀਬਿਲਿਟੀ ਦੁਬਾਰੇ ਰਿਸਟੋਰ ਕਰਨ ਦੀ ਪੰਜਾਬ 'ਚ ਕੋਸ਼ਿਸ਼ ਕਰ ਰਹੀ ਹੈ। ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਮੰਗ ਕਰ ਰਹੇ ਨੇ ਅਗਲੇ, ਤੇ ਲਗਾਤਾਰ ਪ੍ਰੋ ਫਾਰਮਰਸ ਦਿਖਣ ਦੀ ਵੀ ਕੋਸ਼ਿਸ਼ ਕਰ ਰਹੇ ਨੇ, ਤੇ ਲਗਾਤਾਰ ਜਿਹੜੇ ਪੰਥਕ ਮਸਲੇ ਹੈਗੇ ਉਹਨਾਂ ਤੇ ਵੀ ਉਹ ਬਿਆਨਬਾਜ਼ੀਆਂ ਹੁਣ ਕਰਨ ਲੱਗੇ ਨੇ। ਪਰ ਪਤਾ ਨਹੀਂ ਕਿ ਕਿੰਨਾ ਉਸ ਪੋਲਿਟਿਕਸ 'ਚ ਉਹਨੂੰ ਸੀਰੀਅਸਲੀ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ। ਹੁਣ ਜਿਹੜੇ ਪੰਥਕ ਆਈਡੀਓਲੋਗ ਵੀ ਹੈਗੇ ਆ, ਪੰਥਕ ਵਿਦਵਾਨ ਵੀ ਹੈਗੇ ਆ, ਉਹ ਵੀ ਇਹ ਕੋਸ਼ਿਸ਼ ਕਰ ਰਹੇ ਨੇ ਕਿਤੇ ਨਾ ਕਿਤੇ ਕਿ ਅਕਾਲੀ ਦਲ ਦੁਬਾਰੇ ਆਪਣਾ
ਜਿਹੜਾ ਇੱਕ ਕ੍ਰੈਡੀਬਿਲਿਟੀ ਉਹਨੂੰ ਰਿਸਟੋਰ ਕਰੇ। ਈਵਨ ਮੈਂ ਤਾਂ ਜਿਹੜੇ ਸੀਨੀਅਰ ਜਰਨਲਿਸਟ ਹੈਗੇ ਆ ਪੰਜਾਬ ਦੇ, ਉਹ ਵੀ ਉਹਨਾਂ ਨੂੰ ਵੀ ਦੇਖਦਾ ਕਿ ਉਹ ਵੀ ਕੋਸ਼ਿਸ਼ ਕਰਦੇ ਨੇ ਕਿ ਜਿਹੜੀ ਰੀਜਨਲ ਪਾਰਟੀ ਹੈ ਪੰਜਾਬ ਦੀ ਅਕਾਲੀ ਦਲ, ਤੇ ਜਿਹਨੂੰ ਆਪਾਂ ਇਹ ਵੀ ਕਹਿੰਦੇ ਆ ਕਿ ਪਿਛਲੇ ਉਹਨਾਂ ਦਾ ਜੇ ਆਪਾਂ 100 ਸਾਲ ਦਾ ਇਤਿਹਾਸ ਦੇਖੀਏ ਤਾਂ ਉਹ ਪੰਥਕ ਮਾਮਲਿਆਂ ਤੇ ਚੈਂਪੀਅਨ ਵੀ ਰਹੇ ਨੇ, ਤੇ ਉਹਨਾਂ ਨੇ ਪੰਥਕ ਜਿਹੜੇ ਮੁੱਦੇ ਹੈਗੇ, ਸਿੱਖ ਸਮੁਦਾਇ ਦੇ ਜਿਹੜੇ ਮੁੱਦੇ ਹੈਗੇ ਆ ਉਹ ਵੀ ਉਹਨਾਂ ਨੇ ਉਠਾਏ ਨੇ। ਪਰ ਕਾਫੀ ਸਮਾਂ ਤੋਂ ਉਹ ਕਿਤੇ ਨਾ ਕਿਤੇ ਉਹਨਾਂ ਦੀ ਪਾਰਟੀ ਡੀਰੇਲ ਹੋ ਗਈ ਸੀ। ਉਹਨਾਂ ਤੇ ਹੀ ਆਪਣਾ ਬੇਦਬੀ ਵਾਲੇ ਮਾਮਲਿਆਂ ਤੇ ਜਾਂ ਫਿਰ ਬਰਗਾੜੀ ਵਾਲਾ ਮਾਮਲਾ ਹੋਵੇ ਜਾਂ ਫਿਰ ਹੋਰ ਵੀ ਕਈ ਮਾਮਲੇ ਸੀਗੇ ਜਿਹਦੇ ਕਰਕੇ ਉਹਨਾਂ ਤੇ ਠੀਕ ਠਾਕ ਆਰੋਪ ਲੱਗੇ ਸੀਗੇ ਕਿ ਉਹਨਾਂ ਦੀ ਪਾਰਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈਗੀ ਆ ਉਹ ਡੀਰੇਲ ਹੋ ਗਿਆ। ਲੀਡਰਸ਼ਿਪ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਹੁਣ ਲੀਡਰਸ਼ਿਪ 'ਚ ਜਿਹੜੀ ਪਾਰਟੀ ਚੱਲ ਰਹੀ ਉਹਦੇ ਤੇ ਵੀ ਸਵਾਲ ਹੈਗਾ ਕਿ ਕੀ ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਰਹਿਣਗੇ, ਫਿਰ ਉਹਨਾਂ ਨੂੰ ਬਦਲਿਆ ਜਾਊਗਾ। ਪਰ ਹਜੇ ਤੱਕ ਤਾਂ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਅਕਾਲੀ ਦਲ 'ਚ ਇਹ ਕਲਿੰਚ ਹੋ ਚੁੱਕਿਆ ਹੈ ਕਿ ਸੁਖਬੀਰ ਬਾਦਲ ਹੀ ਪਾਰਟੀ ਨੂੰ ਲੀਡ ਕਰਨਗੇ, ਬਾਕੀ ਉਹਨਾਂ ਨੂੰ ਸਪੋਰਟ ਕਰਨਗੇ ਸ਼੍ਰੋਮਣੀ ਅਕਾਲੀ ਦਲ ਨੂੰ ਰਿਵਾਈਵ ਕਰਨ ਵਾਸਤੇ। ਤੇ ਦੇਖਣਾ ਹੋਊਗਾ ਕਿ ਸ਼੍ਰੋਮਣੀ ਅਕਾਲੀ ਦਲ ਕਿਵੇਂ ਆਪਣੇ ਆਪ ਨੂੰ ਰਿਵਾਈਵ ਕਰਦੀ ਹੈ। ਉਸ ਤੋਂ ਜਿਹੜੀ ਅਗਲੀ ਖਬਰ ਹੈ ਉਹ JNU ਦੇ ਇਲੈਕਸ਼ਨ ਸੀਗੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ 'ਚ ਹੈਗੀ, ਆਪਾਂ ਨੂੰ ਪਤਾ ਹੈ, ਤੇ ਮੁਲਕ ਦੀ ਵੱਡੀ ਯੂਨੀਵਰਸਿਟੀ ਹੈ, ਤੇ ਉਹਦੇ 'ਚ ਜਿਹੜੀ ਪੋਲੀਟਿਕਸ ਉੱਭਰਦੀ ਹੈ ਉਹਦੇ ਬਾਰੇ ਲਗਾਤਾਰ ਗੱਲਾਂ ਹੁੰਦੀਆਂ ਨੇ। ਹਾਲਾਂਕਿ ਜਿਹੜੇ ਲੈਫਟ ਹੈ ਉਹ ਆਪਾਂ ਨੂੰ ਪਤਾ ਕਿ ਮੁਲਕ 'ਚ ਕਿਤੇ ਨਾ ਕਿਤੇ ਖਾਲੀ ਕੇਰਲ ਸਟੇਟ 'ਚ ਹੀ ਰਹਿ ਗਿਆ ਹੈ। ਜੇ ਆਪਾਂ ਪਾਵਰ ਦੀ ਗੱਲ ਕਰੀਏ, ਪਹਿਲਾਂ ਉਹ ਪੱਛਮੀ ਬੰਗਾਲ 'ਚ ਵੀ ਹੁੰਦਾ ਸੀਗਾ, ਤ੍ਰਿਪੁਰਾ 'ਚ ਵੀ ਹੁੰਦਾ ਸੀਗਾ, ਪਰ ਉੱਥੋਂ ਉਹਨਾਂ ਦੀ ਸਰਕਾਰਾਂ ਚਲੀ ਗਈਆਂ। ਪਰ JNU 'ਚ ਉਹਨਾਂ ਨੇ ਆਪਣਾ ਗੜ ਜਿਹੜਾ ਹੈਗਾ ਉਹ ਬਣਾਏ ਰੱਖਿਆ ਹੋਇਆ ਹੈ। ਉਹਨਾਂ ਨੇ ABVP ਜਿਹੜੇ ਕਿ RSS ਦੀ ਸਟੂਡੈਂਟ ਫਰੰਟ ਹੈਗੀ ਆ ਉਹਨੂੰ ਹਰਾਇਆ, ਤੇ ਵੱਡੇ ਮਾਰਜਨ ਨਾਲ ਹਰਾਇਆ ਹੈ। ਧਨੰਜੇ ਮੁੰਡੇ ਦਾ ਨਾਂ ਹੈ ਜਿਹੜਾ ਕਿ ਪ੍ਰਧਾਨੀ ਦਾ ਇਲੈਕਸ਼ਨ ਜਿੱਤਿਆ, ਤੇ ਧਨੰਜੇ ਦਲਿਤ ਕਮਿਊਨਿਟੀ ਤੋਂ ਆਉਂਦਾ ਹੈ, ਤੇ 30 ਸਾਲਾਂ 'ਚ ਇਹ ਪਹਿਲੀ ਵਾਰ ਹੋ ਰਿਹਾ ਹੈ। ਪਿਛਲੇ 30 ਸਾਲਾਂ 'ਚ ਆਪਾਂ ਦੇਖੀਏ JNU ਦੇ ਇਲੈਕਸ਼ਨਾਂ ਨੂੰ ਤਾਂ ਕੋਈ ਵੀ ਦਲਿਤ ਮੁੰਡਾ ਉੱਥੇ ਪ੍ਰਧਾਨ ਨਹੀਂ ਬਣ ਸਕਿਆ ਸੀਗਾ, ਤੇ ਦਲਿਤ ਮੁੰਡਾ ਹੁਣ ਪ੍ਰਧਾਨ ਬਣਿਆ 30 ਸਾਲਾਂ ਬਾਅਦ। ਤੇ ਕਿਤੇ ਨਾ ਕਿਤੇ ਜਿਹੜੀ ਦਲਿਤ ਆਬਾਦੀ ਹੈਗੀ ਆ JNU ਦੀ, ਉਹਨੇ ਵੀ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਅਸੀਂ ਜਿਹੜੇ ਆਦੀਵਾਸੀ ਹੈਗੇ ਆ, ਦਲਿਤ ਹੈਗੇ ਆ, ਮਛੁਆਰੇ ਹੈਗੇ ਆ, ਉੱਥੇ ਏਡੀ ਵੱਡੀ ਸੰਖਿਆ 'ਚ JNU 'ਚ ਪੜ੍ਹਦੇ ਹੈਗੇ ਆ, ਪਰ ਸਾਡਾ ਬੰਦਾ ਹਜੇ ਤੱਕ ਜਿੱਤ ਨਹੀਂ ਪਾ ਰਿਹਾ ਸੀਗਾ ਪਿਛਲੇ 30 ਸਾਲਾਂ ਤੋਂ, ਤੇ ਹੁਣ ਸਾਡਾ ਬੰਦਾ ਜਿੱਤ ਕੇ ਆਇਆ। ਤੇ ਇਹ ਜਿਹੜੀ JNU ਹੈ ਇਹਨੂੰ ਲੈਫਟ ਕਿਤੇ ਬਚਾਉਣਾ ਵੀ ਚਾਹੁੰਦਾ ਹੈ, ਕਿਉਂਕਿ ਉਹਨੂੰ ਮੰਨਦਾ ਕਿ ਇਹ ਸਾਡਾ ਇੰਟੈਲੈਕਚੁਅਲ ਗੜ ਹੈ। ਜੇ ਇਹ ਵੀ ਟੁੱਟ ਗਿਆ ਫਿਰ ਸਾਡੇ ਕੋਲ ਬਹੁਤ ਘੱਟ ਚੀਜ਼ਾਂ ਇੰਟੈਲੈਕਚੁਅਲੀ ਰਹਿ ਜਾਣਗੀਆਂ। ਤੇ ਇਸ ਕਰਕੇ ਲੈਫਟ ਦੇ ਬੰਦੇ JNU ਦੀ ਜਿਹੜੀ ਸਟੂਡੈਂਟ ਪੋਲਿਟਿਕਸ ਹੈ ਉਹਨੂੰ ਖਾਸਾ ਇੱਕ ਹਿਸਾਬ ਨਾਲ ਗਰੂਮ ਕਰਦੇ ਨੇ। ਤੇ ਜਿਹੜਾ ਸੱਤਾਧਰ ਪਾਰਟੀ ਹੈ BJP, ਉਹਦੇ ਨਿਸ਼ਾਨੇ ਤੇ ਵੀ JNU ਯੂਨੀਵਰਸਿਟੀ ਰਹਿੰਦੀ ਹੈ। JNU ਆਪਾਂ ਨੂੰ ਪਤਾ ਕਿ 2016 'ਚ ਜਦੋਂ ਕਨ੍ਹਈਆ ਕੁਮਾਰ ਹੋਰਾਂ ਦੀ, ਉਮਰ ਖਾਲਿਦ ਹੋਰਾਂ ਦੀ ਗ੍ਰਿਫਤਾਰੀ ਹੁੰਦੀ ਹੈ, ਉਦੋਂ ਪੂਰੇ ਮੁਲਕ 'ਚ ਉੱਭਰ ਕੇ ਆਉਂਦੀ ਹੈ ਤੇ ਦੁਨੀਆ ਭਰ 'ਚ ਉਹਦੀ ਚਰਚਾ ਹੁੰਦੀ ਹੈ। ਆਪਾਂ ਨੂੰ ਪਤਾ ਕਿ ਉਹ ਜਿਹੜੇ ਉਮਰ ਖਾਲਿਦ ਹੈਗੇ ਆ ਉਹ CNRC ਵਾਲੇ ਮਾਮਲੇ 'ਚ ਹਜੇ ਤੱਕ ਜੇਲ੍ਹ 'ਚ ਬੰਦ ਨੇ, ਤੇ 4 ਸਾਲ ਹੋ ਗਏ। ਉਹਨਾਂ ਦੀ ਜਿਹੜੀ ਅਰਜੀ ਹੈਗੀ ਆ ਜ਼ਮਾਨਤ ਅਰਜੀ, ਉਹਦੇ ਤੇ ਵੀ ਸੁਣਵਾਈ ਨਹੀਂ ਹੁੰਦੀ ਹੈ। ਇਹ ਵੀ ਆਪਾਂ ਨੂੰ ਪਤਾ ਹੈ ਕਿ ਜਿਹੜੇ ਅੰਦੋਲਨ ਸੀਗਾ 2019 ਵਾਲਾ CNRC ਵਾਲਾ, ਉਸ 'ਚ ਉਮਰ ਖਾਲਿਦ ਨੇ ਪਾਰਟੀਸਪੇਟ ਕੀਤਾ ਸੀਗੇ, ਉੱਥੇ ਉਹ ਮੋਬਲਾਈਜ਼ਰ ਵੀ ਸੀਗੇ। ਤੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਿਤੇ ਨਾ ਕਿਤੇ ਉਮਰ ਖਾਲਿਦ ਨੂੰ ਇੱਕ ਮੁਸਲਿਮ ਆਤੰਕਵਾਦੀ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਹਾਲਾਂਕਿ ਫੇਅਰ ਟਰਾਇਲ ਹੋਣਾ ਚਾਹੀਦਾ, ਤੇ ਬਹੁਤ ਬ੍ਰਿਲੀਅੰਟ ਸਟੂਡੈਂਟ JNU ਤੋਂ ਨਿਕਲੇ ਨੇ, ਇਹ ਵੀ ਆਪਾਂ ਨੂੰ ਪਤਾ ਹੈ। ਪਰ ਜਿਹੜੀ BJP ਪਾਰਟੀ ਹੈਗੀ ਆ ਉਹ JNU ਨੂੰ ਲੈ ਕੇ ਖਾਸੀ ਕ੍ਰਿਟੀਕਲ ਹੈਗੀ ਆ, ਤੇ ਉਹਨੂੰ ਉਹ ਹਥਿਆਰ ਵੀ ਬਣਾਉਂਦੀ ਹੈ ਚੋਣਾਂ 'ਚ ਕਿਤੇ ਨਾ ਕਿਤੇ ਇਹ ਕਿਹਾ ਜਾਂਦਾ ਕਿ JNU ਦੇਖੋ ਇਹ ਤਾਂ ਆਤੰਕਵਾਦੀਆਂ ਦਾ ਗੜ ਹੈਗਾ, ਕਸ਼ਮੀਰੀਆਂ ਦਾ ਗੜ ਹੈਗਾ, ਇੱਥੇ ਤਾਂ ਮੁਸਲਮਾਨ ਆਪਣੀ ਸਿਆਸਤ ਕਰਦੇ ਨੇ, ਤੇ JNU ਦੇਸ਼ ਨੂੰ ਤੋੜਨਾ ਚਾਹੁੰਦੀ ਹੈਗੀ ਆ, ਇਹ ਮੁਲਕ ਨੂੰ ਤੋੜਨਾ ਚਾਹੁੰਦੀ ਹੈ। ਇਸ ਕਰਕੇ ਇਸ ਯੂਨੀਵਰਸਿਟੀ ਦਾ ਕਿਤੇ ਆਤੰਕ ਰਾਜ ਪੂਰੇ ਮੁਲਕ 'ਚ ਸਥਾਪਿਤ ਨਾ ਹੋ ਜਾਵੇ, ਇਸ ਕਰਕੇ ਸਾਨੂੰ ਵੋਟ ਪਾਓ, BJP ਨੂੰ ਵੋਟ ਪਾਓ। ਇਸ ਕਿਸਮ ਦੀ ਜਿਹੜੀ ਸਿਆਸਤ ਹੈ ਉਹ BJP ਕਰਦੀ ਰਹਿੰਦੀ ਹੈ। ਇਸ ਕਰਕੇ ਹੀ ਮੈਂ ਐਡਾ ਖੁੱਲ੍ਹ ਕੇ ਇਸ ਯੂਨੀਵਰਸਿਟੀ ਬਾਰੇ ਜਾਂ ਫਿਰ ਇਸ ਯੂਨੀਵਰਸਿਟੀ 'ਚ ਜਿਹੜੀ ਸਟੂਡੈਂਟ ਚੋਣ ਹੋਏ ਨੇ ਉਹਨਾਂ ਬਾਰੇ ਆਪ ਜੀ ਨੂੰ ਦੱਸਿਆ। ਉਸ ਤੋਂ ਅਗਲੀ ਖਬਰ ਆਪਾਂ ਨੂੰ ਪਤਾ ਹੈ ਕਿ ਹਿਮਾਚਲ ਪ੍ਰਦੇਸ਼ 'ਚ 6 ਵਿਧਾਇਕ BJP 'ਚ ਚਲੇ ਗਏ ਸੀ ਕਾਂਗਰਸ ਦੇ, ਤੇ ਕਾਂਗਰਸ ਦੀ ਸਰਕਾਰ ਉੱਥੇ ਡਿੱਗਣ ਨੂੰ ਆ ਗਈ ਸੀਗੀ। ਪਰ ਉਹ 6 ਜਿਹੜੇ ਵਿਧਾਇਕ ਸੀਗੇ ਉਹਨਾਂ ਦੀ ਮੈਂਬਰਸ਼ਿਪ ਕੈਂਸਲ ਕਰ ਦਿੱਤੀ ਗਈ ਸੀਗੀ ਹਿਮਾਚਲ ਵਿਧਾਨ ਸਭਾ ਵੱਲੋਂ। ਤੇ ਹੁਣ ਉੱਥੇ ਜਿਹੜੇ ਕਿ ਬਾਈ ਇਲੈਕਸ਼ਨ ਹੋ ਰਹੇ ਨੇ, ਗੁਜਰਾਤ 'ਚ ਵੀ ਬਾਈ ਇਲੈਕਸ਼ਨ ਹੋ ਰਹੇ ਨੇ, ਕਿਉਂਕਿ ਉੱਥੇ 5 ਕਾਂਗਰਸ ਦੇ ਵਿਧਾਇਕ MLAs BJP 'ਚ ਆ ਗਏ ਸੀਗੇ। ਤੇ ਇਹ ਜਿਹੜੇ 11 MLA ਸੀਗੇ ਕਾਂਗਰਸ ਦੇ ਜਿਹੜੇ BJP 'ਚ ਆਏ ਸੀ, 6 ਹਿਮਾਚਲ ਪ੍ਰਦੇਸ਼ 'ਚ ਤੇ 5 ਗੁਜਰਾਤ 'ਚ, ਉਹਨਾਂ ਨੂੰ BJP ਨੇ ਦੁਬਾਰਾ ਟਿਕਟ ਦਿੱਤੀ ਹੈ।
ਤੇ ਜਿਹੜਾ ਲੋਕ ਸਭਾ ਚੋਣ ਹੋ ਰਿਹਾ ਉਹਦੇ ਨਾਲ ਹੀ ਇਹਨਾਂ 11 ਸੀਟਾਂ ਤੇ ਵੀ ਬਾਈ ਇਲੈਕਸ਼ਨ ਹੋਊਗਾ। ਹੋਰ ਵੀ ਮੁਲਕ ਦੀਆਂ ਕਈ ਸੂਬਿਆਂ 'ਚ ਬਾਈ ਇਲੈਕਸ਼ਨ ਹੋਣਗੇ, ਕਿਤੇ 1 ਸੀਟ ਹੈ, ਕਿਤੇ 2 ਸੀਟ ਹੈ, ਕਿਤੇ ਕੋਈ ਬੰਦਾ ਜਿਹੜਾ ਮੌਕੇ ਦਾ MLA ਉਹ ਮਰ ਗਿਆ, ਜਾਂ ਫਿਰ ਕੋਈ MLA ਕਿਤੇ MP ਬਣ ਗਿਆ ਸੀਗਾ, ਕੁਝ ਹੋਰ ਹੋ ਗਿਆ ਸੀਗਾ, ਪਾਰਟੀ ਛੱਡ ਗਿਆ ਸੀਗਾ, ਇਸ ਕਿਸਮ ਦੇ। ਇਸ ਕਰਕੇ ਤਕਰੀਬਨ 40 ਤੋਂ 50 MLA ਸੀਟਾਂ ਤੇ ਬਾਈ ਇਲੈਕਸ਼ਨ ਹੋਣਗੇ। ਬਾਕੀ ਹਿਮਾਚਲ ਪ੍ਰਦੇਸ਼ ਤੋਂ ਇੱਕ ਖਬਰ ਆਪਾਂ ਨੂੰ ਪਤਾ ਹੀ ਹੈ ਕਿ ਕੰਗਨਾ ਰਣੌਤ ਵਾਲੀ ਹੈ। ਕੰਗਨਾ ਰਣੌਤ ਮੰਡੀ ਤੋਂ ਚੋਣ ਲੜੂਗੀ ਤੇ ਕੰਗਨਾ ਰਣੌਤ ਨੂੰ ਆਪਾਂ ਜਾਣਦੇ ਹਾਂ ਕਿ ਇੱਕ एक्ट्रेस तो है ही, पर एक बदनाम एक्ट्रेस है, क्योंकि उन्हें किसान अंदोलन दौरान ही लगातार गंद सिटना शुरू करता सीगा। वो पहला CNRC ਦੇ ਦੌਰਾਨ ਮੁਸਲਮਾਨਾਂ ਦੇ ਖਿਲਾਫ ਵੀ ਬੋਲੀ, ਉਸ ਤੋਂ ਪਹਿਲਾਂ ਸਟੂਡੈਂਟਾਂ ਦੇ ਖਿਲਾਫ ਵੀ ਬੋਲੀ, ਬੇਰੁਜ਼ਗਾਰਾਂ ਦੇ ਖਿਲਾਫ ਵੀ ਬੋਲੀ, ਕਿਸਾਨਾਂ ਨੂੰ ਵੀ ਆਤੰਕਵਾਦੀ ਦੱਸਿਆ ਤੇ ਜਿਹੜੇ ਮਹਿਲਾ ਕਿਸਾਨ ਹੈਗੇ ਆ ਉਹਨਾਂ ਤੇ ਵੀ ਉਹਨੇ ਭੱਦਾ ਕਮੈਂਟ ਕੀਤਾ ਸੀਗਾ। ਤੇ BJP ਨੇ ਉਹਨੂੰ ਹੀ ਚੁਣਿਆ ਹੈ ਆਪਣੇ ਉਮੀਦਵਾਰੀ ਵਾਸਤੇ ਤੇ ਉਹ ਮੰਡੀ ਤੋਂ ਚੋਣ ਲੜੂਗੀ। ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਉਹ ਚੰਡੀਗੜ੍ਹ ਤੋਂ ਚੋਣ ਲੜਨਗੇ, ਪਰ ਚੰਡੀਗੜ੍ਹ ਤੋਂ ਕਿਤੇ ਨਾ ਕਿਤੇ ਉਹਨੂੰ ਹਰਾਉਣ ਵਾਲੇ ਖਾਸੇ ਲੋਕ ਸੀਗੇ ਤੇ ਚੰਡੀਗੜ੍ਹ 'ਚ ਜਿਹੜੀ ਆਬਾਦੀ ਹੈ ਹਰਿਆਣੇ ਦੀ ਤੇ ਪੰਜਾਬ ਦੀ ਉਹ ਖਾਸੀ ਹੈਗੀ ਆ ਤੇ ਉਹ ਵੀ ਪੈਜੈਂਟਰੀ ਤੋਂ, ਕਿਸਾਨੀ ਤੋਂ ਆਈ ਹੋਈ ਆਬਾਦੀ ਹੈ। ਤੇ ਹਿਮਾਚਲ ਦੀ ਵੀ ਆਬਾਦੀ ਚੰਡੀਗੜ੍ਹ 'ਚ ਲਗਾਤਾਰ ਵਧ ਰਹੀ ਹੈ, ਪਰ ਪੰਜਾਬ ਤੇ ਹਰਿਆਣਾ ਦੇ ਲੋਕ ਜ਼ਿਆਦਾ ਨੇ। ਇਸ ਕਰਕੇ BJP ਨੂੰ ਲੱਗਿਆ ਕਿ ਜੇ ਇਹ ਦੋਵੇਂ ਸੂਬੇ ਜਿਨ੍ਹਾਂ ਖਿਲਾਫ ਕੰਗਨਾ ਰਣੌਤ ਲਗਾਤਾਰ ਬੋਲਦੀ ਰਹੀ ਹੈ ਇਹ ਇਕੱਠੇ ਹੋ ਗਏ ਤੇ ਚੰਡੀਗੜ੍ਹ ਤੋਂ BJP ਹਾਰ ਜੂਗੀ। ਇਸ ਕਰਕੇ ਉਹਨੂੰ ਹਿਮਾਚਲ ਲੈ ਕੇ ਜਾਇਆ ਗਿਆ ਹੈ ਕਿ ਹਿਮਾਚਲ 'ਚ ਜਿਹੜਾ ਹੁਣ ਹਿੰਦੂਤਵ ਦਾ ਪੂਰਾ ਉਹ ਨੈਰੇਟਿਵ ਵੀ ਚਲਾ ਰਹੇ ਨੇ, ਰਾਮ ਮੰਦਰ ਵਾਲਾ ਨੈਰੇਟਿਵ ਚਲਾ ਰਹੇ ਨੇ, ਉੱਥੇ ਉਸ ਬਾਅਦ 'ਚ ਕਿਤੇ ਨਾ ਕਿਤੇ ਕੰਗਨਾ ਰਣੌਤ ਵੀ ਚੋਣ ਜਿੱਤੂਗੀ। ਇਸ ਕਰਕੇ ਉਹਨਾਂ ਨੂੰ ਉੱਥੇ ਲੈ ਕੇ ਜਾਇਆ ਗਿਆ। ਉਸ ਤੋਂ ਜਿਹੜੀ ਅਗਲੀ ਖਬਰ ਹੈ ਉਹ BRS ਦੀ ਆਗੂ ਕੇ ਕਵਿਤਾ ਦੀ ਹੈਗੀ। ਆਪਾਂ ਨੂੰ ਪਤਾ ਕਿ ਜਿਹੜਾ 100 ਕਰੋੜ ਵਾਲਾ ਮਾਮਲਾ ਚੱਲ ਰਿਹਾ ED ਵਾਲਾ, ਜਿਹਦੇ 'ਚ ਅਰਵਿੰਦ ਕੇਜਰੀਵਾਲ ਵੀ ਗ੍ਰਿਫਤਾਰ ਹੈ ਗਿਆ, ਮਨੀਸ਼ ਸਿਸੋਦੀਆ ਗ੍ਰਿਫਤਾਰ ਹੈ ਗਿਆ, ਉਸੇ 'ਚ ਤੇਲੰਗਾਨਾ ਦੇ ਸਾਬਕਾ CM KCR ਰਾਓ ਦੀ ਕੁੜੀ ਕੇ ਕਵਿਤਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਹਨਾਂ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਹੈ। 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ ਦਿੱਤੀ ਹੈ ਕੋਰਟ ਨੇ ED ਦੇ ਕਹਿਣ ਤੇ ਕੇ ਕਵਿਤਾ ਨੂੰ ਵੀ ਇਹਦੇ 'ਚ ਲਪੇਟਣ ਦੀ ਕੋਸ਼ਿਸ਼ ਹੈ। ਹੁਣ ਤੁਸੀਂ ਦੇਖੋ, ਮੈਂ ਪਹਿਲਾਂ ਵੀ ਇਹ ਕਮੈਂਟ ਕਰ ਚੁੱਕਿਆ ਕਿ ਦਿੱਲੀ ਦੇ ਮੁੱਖ ਮੰਤਰੀ ਜੇਲ੍ਹ 'ਚ, ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਦੀ ਕੁੜੀ ਜੇਲ੍ਹ 'ਚ, ਝਾਰਖੰਡ ਦੇ ਮੁੱਖ ਮੰਤਰੀ ਜੇਲ੍ਹ 'ਚ, ਤੇ ਇਹ ਕਿਉਂ ਜੀ ਮਤਲਬ ਚੇਨ ਬਣ ਰਹੀ ਹੈ। ਤੇ ਇਹਦੇ ਖਿਲਾਫ ਤੇਲੰਗਾਨਾ 'ਚ ਪ੍ਰੋਟੈਸਟ ਵੀ ਹੋਏ ਨੇ ਮਾੜੇ ਮੋਟੇ। ਤੇ ਇਸ ਤੋਂ ਅਗਲੀ ਕੜੀ 'ਚ ਅਰਵਿੰਦ ਕੇਜਰੀਵਾਲ ਵਾਲੀ ਖਬਰ ਆਪਾਂ ਲੈ ਲੈਂਦੇ ਹਾਂ। ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ BJP ਵਾਲਿਆਂ ਨੇ ਅੱਜ ਪ੍ਰਦਰਸ਼ਨ ਵੀ ਕੀਤਾ। ਉਹ ਸੈਕਟਰੀਏਟ ਤੱਕ ਗਏ ਸੀਗੇ ਤੇ ਉੱਥੇ ਉਹਨਾਂ ਦੇ ਮਨੋਜ ਤਿਵਾਰੀ ਤੋਂ ਲੈ ਕੇ ਜਿਹੜਾ ਵਿਨੈ ਸਚਦੇਵ ਹੈਗਾ, ਉਹ ਕਈ ਲੋਕ ਸੀਗੇ, ਕਈ ਉਹਨਾਂ ਦੇ ਵੱਡੇ ਆਗੂ ਸੀਗੇ ਤੇ ਉਹ ਲਗਾਤਾਰ ਬਾਰ-ਬਾਰ ਕਹਿ ਰਹੇ ਸੀਗੇ ਕਿ ਦੇਖੋ ਵੀ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਹੈ ਉਹ ਤਾਂ ਭ੍ਰਸ਼ਟਾਚਾਰੀ ਨਿਕਲਿਆ ਤੇ ਉਹਦਾ ਇਸਤੀਫਾ ਕਿਤੇ ਨਾ ਕਿਤੇ ਲੈ ਲੈਣਾ ਚਾਹੀਦਾ। ਤੇ ਕਈ BJP ਦੇ ਆਗੂਆਂ ਨੇ ਉੱਥੇ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਵੀ ਗੱਲ ਕਹੀ ਕਿ ਇਹ ਆਮ ਆਦਮੀ ਪਾਰਟੀ ਤਾਂ ਦੇਖੋ ਜੀ ਕਰੋੜਪਤੀਆਂ ਤੋਂ ਪੈਸੇ, ਬਿਜ਼ਨਸਮੈਨਸ ਤੋਂ ਪੈਸੇ ਲੈ ਕੇ ਪਾਲਿਸੀਜ਼ ਬਣਾ ਰਹੀ ਹੈ। ਇਸ ਕਰਕੇ ਇਹਨੂੰ ਇਸ ਪੂਰੀ ਪਾਰਲੀਮੈਂਟ ਨੂੰ ਭੰਗ ਕਰਕੇ ਉੱਥੇ ਰਾਸ਼ਟਰਪਤੀ ਸ਼ਾਸਨ ਲਾ ਦੇਣਾ ਚਾਹੀਦਾ। ਆਮ ਆਦਮੀ ਪਾਰਟੀ ਦੇ ਕਾਰਿਆਕਰਤਾਵਾਂ ਨੇ ਵੀ ਪ੍ਰਦਰਸ਼ਨ ਕੀਤਾ ਸੀਗਾ। ਉਹ PM ਨਰਿੰਦਰ ਮੋਦੀ ਦੇ ਘਰ ਨੂੰ ਘੇਰਨ ਵਾਸਤੇ ਗਏ ਸੀਗੇ, ਪਰ ਉਹਨਾਂ ਨੂੰ ਵਿਚਾਲੇ ਰੋਕ ਲਿਆ ਗਿਆ। ਕਈ ਵੱਡੇ ਆਗੂਆਂ ਨੂੰ ਤਾਂ ਹਾਊਸ ਅਰੈਸਟ ਹੀ ਕਰ ਲਿਆ ਗਿਆ ਸੀਗਾ ਤੇ ਉਹ ਜਿਹੜਾ ਉਹਨਾਂ ਦਾ ਸੀਗਾ PM ਆਵਾਸ ਨੂੰ ਘੇਰਨ ਵਾਲਾ ਸੁਪਨਾ, ਉਹ ਪੂਰਾ ਨਹੀਂ ਹੋਣ ਦਿੱਤਾ ਤੇ ਉਹਨਾਂ ਦਾ ਜਿਹੜਾ ਇੱਕ ਹਿਸਾਬ ਨਾਲ ਕਹਿ ਲਈਏ ਕਿ ਅੰਦੋਲਨ ਹੈਗਾ ਉਹ ਪਹਿਲਾਂ ਹੀ ਸਮੇਟ ਦਿੱਤਾ। ਇਹ ਵੀ ਇੱਕ ਲਿਮਿਟੇਸ਼ਨ ਹੈ ਚੋਣ ਲੜਨ ਵਾਲੀ ਪਾਰਟੀਆਂ ਦੀ ਕਿ ਜਦੋਂ ਉਹਨਾਂ ਦੇ ਲੀਡਰਾਂ ਤੇ ਹਮਲਾ ਹੁੰਦਾ ਹੈ ਜਾਂ ਫਿਰ ਕੋਈ ਵੱਡਾ ਮੁੱਦਾ ਹੁੰਦਾ ਤੇ ਉਹ ਅੰਦੋਲਨ ਨਹੀਂ ਕਰ ਪਾਉਂਦੀਆਂ। ਉਹਦਾ ਰੀਜ਼ਨ ਇਹ ਹੈ ਕਿ ਉਹ ਸੱਤਾ ਸੁੱਖ ਭੋਗ ਰਹੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਲੜਨਾ ਕਿਵੇਂ, ਗਰਾਊਂਡ ਤੇ ਅੰਦੋਲਨ ਕਿਵੇਂ ਕਰਨੇ ਹੈਗੇ ਆ, ਉਹਦਾ ਜਿਹੜਾ ਨੌਲੇਜ ਹੈ ਉਹ ਕਿਤੇ ਨਾ ਕਿਤੇ ਘੱਟ ਹੁੰਦੀ ਹੈ। ਤੇ ਇਸ ਕਰਕੇ ਹੀ ਉਹ ਇੱਕ ਦਿਨ ਦਾ ਧਰਨਾ ਮੁਜ਼ਾਹਰਾ ਪ੍ਰਦਰਸ਼ਨ ਕਰਕੇ ਆਪਣੇ ਘਰਾਂ ਨੂੰ ਵਾਪਸ ਮੁੜ ਜਾਂਦੇ ਨੇ। ਕੋਈ ਸੋਲਿਡ ਉਹ ਅੰਦੋਲਨ ਨਹੀਂ ਬਿਲਡ ਕਰ ਪਾਉਂਦੇ, ਰੈਜ਼ਿਸਟੈਂਸ ਨਹੀਂ ਬਿਲਡ ਕਰ ਪਾਉਂਦੇ। ਤੇ ਇਹ ਲਿਮਿਟੇਸ਼ਨਸ ਜਿਹੜੇ ਚੋਣ ਲੜਨ ਵਾਲੇ ਪਾਰਟੀਆਂ ਹੈਗੀਆਂ। ਤੇ ਅਰਵਿੰਦ ਕੇਜਰੀਵਾਲ ਨਾਲ ਹੀ ਜੁੜੀ ਹੋਈ ਇੱਕ ਹੋਰ ਖਬਰ ਹੈ। ED ਨੇ ਜਿਹਨੂੰ ਸਰਕਾਰੀ ਗਵਾਹ ਬਣਾਇਆ ਸ਼ਰਤ ਚੰਦਰ ਰੈਡੀ, ਉਹਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ, ਉਹਨੇ ਇਲੈਕਟੋਰਲ ਬੌਂਡ ਰਾਹੀਂ BJP ਨੂੰ 50 ਕਰੋੜ ਦਾ ਚੰਦਾ ਦਿੱਤਾ ਹੈ। ਹੁਣ ਦੇਖੋ, ਉਸ ਬੰਦੇ ਨੂੰ ਸਭ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ, ਉਹ ਕਈ ਮਹੀਨੇ ਜੇਲ੍ਹ 'ਚ ਰਿਹਾ। ਉਸ ਤੋਂ ਬਾਅਦ ਉਹਨੇ ਪਤਾ ਨਹੀਂ ਕੀ ਡੀਲ ਕੀਤੀ, ਜਦੋਂ ਬਾਹਰ ਆਉਂਦਾ ਹੈ ਤੇ ਕਰੋੜਾਂ ਰੁਪਈਆ ਦਾ ਚੰਦਾ BJP ਨੂੰ ਦਿੰਦਾ ਹੈ ਤੇ ਉਸ ਤੋਂ ਬਾਅਦ ਉਹ ਸਰਕਾਰੀ ਗਵਾਹ ਵੀ ਬਣ ਜਾਂਦਾ ED ਦਾ। ਤੇ ਸਰਕਾਰੀ ਗਵਾਹ ਬਣਨ ਤੋਂ ਬਾਅਦ
ਜਿਹੜਾ ਕੀ ਹੈ ਕੇਜਰੀਵਾਲ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਤੇ ਈਡੀ ਇੱਕ ਸ਼ਬਦ ਦਾ ਇਸਤੇਮਾਲ ਕਰ ਰਹੀ ਹੈ ਕਿ ਦੇਖੋ ਮਨੀ ਟ੍ਰੇਲ ਬਣ ਰਹੀ ਹੈ, ਮਨੀ ਟ੍ਰੇਲ, ਯਾਨੀ ਕਿ ਇਹ ਟਰੈਕ ਹੋ ਰਿਹਾ ਕਿ ਜਿਹੜਾ ਪੈਸਾ 100 ਕਰੋੜ ਰੁਪਇਆ ਉਹ ਕਿੱਥੇ ਗਿਆ, ਤੇ ਉਹ 100 ਕਰੋੜ ਦਾ ਕੋਈ ਆંકੜਾ ਦੇ ਰਹੇ ਨੇ ਕਿ ਦੇਖੋ ਇਹਨਾਂ ਨੇ 45 ਕਰੋੜ ਗੋਆ 'ਚ ਇਸਤੇਮਾਲ ਕੀਤੇ, 50 ਕਰੋੜ ਇਹਨਾਂ ਨੇ ਪੰਜਾਬ 'ਚ ਇਸਤੇਮਾਲ ਕੀਤੇ ਇਲੈਕਸ਼ਨਾਂ 'ਚ। ਤੇ ਇਹ ਜਿਹੜੀ ਬੀਜੇਪੀ ਦੇ ਖਾਤਿਆਂ 'ਚ ਪੈਸੇ ਦੇਣ ਵਾਲੀ ਹੈਗੀ ਆ ਸ਼ਰਤ ਚੰਦਰ ਰੈਡੀ ਦੀ, ਉਹ ਤਾਂ ਸਾਫ਼ ਹੀ ਦਿਖਦੀ ਹੈ, ਉਹਨੇ ਤਾਂ 50 ਕਰੋੜ ਦੇ ਇਲੈਕਟੋਰਲ ਬੌਂਡ ਬੀਜੇਪੀ ਨੂੰ ਦੇ ਰੱਖੇ ਨੇ, ਤੇ ਉਹ ਵੀ ਜ਼ਮਾਨਤ ਹੋਣ ਤੋਂ ਬਾਅਦ ਦੇ ਹੈਗੇ ਆ, ਜਿਹੜਾ ਉਹ ਈਡੀ ਦਾ ਮੁਕੱਦਮਾ ਚੱਲਿਆ ਉਸ ਤੋਂ ਬਾਅਦ ਦੇ ਹੈਗੇ ਆ, ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਦੇ, ਤੇ ਉਹਦੇ ਤੇ ਕੋਈ ਸਵਾਲ ਨਹੀਂ ਪੁੱਛ ਰਿਹਾ। ਇਹ ਜਿਹੜੀ ਡੁਅਲਿਟੀ ਹੈਗੀ ਆ, ਇਹ ਜਿਹੜਾ ਦੋਗਲਾਪਨ ਹੈ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਉਸ ਤੋਂ ਬਾਅਦ ਜਿਹੜੀ ਅਗਲੀ ਖਬਰ ਹੈ ਉਹ ਜੈਪੁਰ ਦੀ। ਜੈਪੁਰ ਰਾਜਸਥਾਨ ਦੀ ਰਾਜਧਾਨੀ ਹੈ, ਤੇ ਉੱਥੇ ਕਾਂਗਰਸ ਨੇ ਇੱਕ ਬੰਦੇ ਨੂੰ, ਸੁਨੀਲ ਸ਼ਰਮਾ ਨਾਂ ਦੇ ਬੰਦੇ ਨੂੰ ਟਿਕਟ ਦਿੱਤੀ ਸੀ। ਉਹ ਉੱਥੇ ਉਹਦੀ ਪ੍ਰਾਈਵੇਟ ਯੂਨੀਵਰਸਿਟੀਆਂ ਕਾਲਜ ਵਗੈਰਾ ਹੈਗਾ, ਤੇ ਬਾਅਦ ਚ ਪਤਾ ਲੱਗਿਆ ਕਾਂਗਰਸ ਨੇ ਕਿ ਉਹ ਇੱਕ ਚੈਨਲ ਚਲਾਉਂਦਾ ਹੈ ਜੈਪੁਰ ਡਾਇਲੋਗਸ ਕਰਕੇ, ਦ ਜੈਪੁਰ ਡਾਇਲੋਗਸ, ਤੇ ਉਹਦੇ ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਨਹਿਰੂ, ਗਾਂਧੀ, ਮਹਾਤਮਾ ਗਾਂਧੀ, ਇਹਨਾਂ ਸਾਰਿਆਂ ਨੂੰ, ਕਾਂਗਰਸ ਪਾਰਟੀ ਨੂੰ ਬਹੁਤ ਵੱਡੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ, ਤੇ ਇਹਨਾਂ ਦੇ ਖਿਲਾਫ ਪੂਰਾ ਪ੍ਰੋਪੇਗੈਂਡਾ ਚਲਾਇਆ ਜਾਂਦਾ ਹੈ, ਤੇ ਮੁਸਲਮਾਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ, ਸਿੱਖਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ। ਤੇ ਉਹ ਉਸ ਚੈਨਲ ਦਾ ਇੱਕ ਵਨ ਆਫ ਦਾ ਡਾਇਰੈਕਟਰ, 5 ਡਾਇਰੈਕਟਰ ਸੀਗੇ, ਉਹਨਾਂ 'ਚ ਇੱਕ ਡਾਇਰੈਕਟਰ ਸੁਨੀਲ ਸ਼ਰਮਾ ਨਿਕਲਿਆ, ਤੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਉਹਦੀ ਟਿਕਟ ਬਦਲਣ ਦਾ ਫੈਸਲਾ ਲਿੱਤਾ। ਪਰ ਦੇਖੋ ਕਾਂਗਰਸ ਪਾਰਟੀ ਕਿੱਡਾ ਵੱਡਾ ਬਲੰਡਰ ਕਰੀ ਹੈ, ਜਿਹੜਾ ਬੰਦਾ ਉਹਨਾਂ ਨੂੰ ਖੁਦ ਗਾਲਾਂ ਕੱਢ ਰਿਹਾ ਹੈ, ਕਢਾਉਣ ਵਾਲੇ ਚੈਨਲ ਚਲਾ ਰਿਹਾ YouTube ਦੇ, ਉਹਨੂੰ ਵੀ ਉਹ ਟਿਕਟ ਦੇ ਰਹੀ ਹੈ। ਹਾਲਾਂਕਿ ਜਿਹੜੇ ਪਾਵਰ ਐਲੀਟ ਹੈਗੇ ਆ, ਜਿਹੜੇ ਕਿ ਚੋਣਾਂ ਲੜ ਰਹੇ ਨੇ, ਜਾਂ ਫਿਰ ਜਿਹੜੇ ਵੱਡੇ ਵੱਡੇ ਆਗੂ ਹੈਗੇ ਆ, ਉਹਨਾਂ ਦੇ ਤੁਸੀਂ ਜੇ ਬਿਹਾਈਂਡ ਦਾ ਸੀਨ ਦੇਖੋਗੇ, ਮਤਲਬ ਉਹਨਾਂ ਦੀ ਪਬਲਿਕ ਲਾਈਫ ਤੋਂ ਹਟ ਕੇ ਉਹਨਾਂ ਦੀ ਪ੍ਰਾਈਵੇਟ ਲਾਈਫ ਦੇਖੋਗੇ, ਤੇ ਉਹਨਾਂ ਦੇ ਬਿਜ਼ਨਸ, ਉਹ ਆਪਸ 'ਚ ਬਿਜ਼ਨਸ ਪਾਰਟਨਰ ਵੀ ਨੇ, ਤੇ ਇਕੱਠੇ ਪੈਸੇ ਵੀ ਕਮਾਉਂਦੇ ਨੇ। ਇਹ ਅਜੀਬ ਜਿਹਾ ਸਟਰਕਚਰ ਹੁਣ ਇੰਡੀਅਨ ਪੋਲਿਟਿਕਸ 'ਚ ਬਣ ਗਿਆ ਹੈ, ਤੇ ਇਸੇ ਕਰਕੇ ਜਿਹੜਾ ਉਹਨਾਂ ਦਾ ਸੁਨੀਲ ਸ਼ਰਮਾ ਦਾ ਹੱਥ ਹੈਗਾ, ਉਹ ਬੀਜੇਪੀ ਦੇ ਆਈਡੀਓਲੋਗਸ ਹੈਗੇ ਆ, ਉਹਨਾਂ ਨਾਲ ਪਾਇਆ ਗਿਆ, ਤੇ ਉਹਨਾਂ ਨਾਲ ਉਹਨਾਂ ਦੇ ਬਿਜ਼ਨਸ ਪਾਏ ਗਏ। ਉਸ ਤੋਂ ਬਾਅਦ ਉਹਨਾਂ ਦੀ ਟਿਕਟ ਬਦਲ ਦਿੱਤੀ ਗਈ ਹੈ। ਤੇ ਉਸ ਤੋਂ ਅਗਲੀ ਜਿਹੜੀ ਖਬਰ ਹੈ ਉਹ ਵੀ ਬਹੁਤ ਇੰਪੋਰਟੈਂਟ ਖਬਰ ਹੈ ਕਿ ਜਿਹੜੀ ਦਵਾਈਆਂ ਦੇ ਸੈਂਪਲ ਫੇਲ ਹੋ ਗਏ ਸੀਗੇ, ਉਹਨਾਂ ਦਵਾਈ ਬਣਾਉਣ ਵਾਲੀ ਫਾਰਮਾ ਕੰਪਨੀਆਂ ਨੇ 762 ਕਰੋੜ ਦੇ ਇਲੈਕਟੋਰਲ ਬੌਂਡ ਖਰੀਦੇ, ਤੇ ਉਹ ਚੰਦਾ ਬੀਜੇਪੀ ਨੂੰ ਗਿਆ। ਉਹਦੇ 'ਚ ਮੈਂ ਪਹਿਲਾਂ ਵੀ ਦੱਸਿਆ ਕਿ ਕੋਵਿਡ ਦੀ ਵੈਕਸੀਨ ਬਣਾਉਣ ਵਾਲੀ ਕੰਪਨੀ ਵੀ ਹੈਗੀ ਆ। ਇਹ ਕਿਤੇ ਨਾ ਕਿਤੇ ਇੱਕ ਸੀਰੀਅਸ ਸਵਾਲ ਹੈ ਕਿ ਤੁਸੀਂ ਕੀ ਕਰ ਰਹੇ ਹੋ, ਤੁਸੀਂ ਮਤਲਬ ਇਲੈਕਟੋਰਲ ਬੌਂਡ ਰਾਹੀਂ ਇਸ ਕਿਸਮ ਦੇ ਲੋਕਾਂ ਤੋਂ ਚੰਦਾ ਲੈ ਰਹੇ ਹੋ, ਜਿਹੜੇ ਕਿ ਤੁਹਾਡੇ ਅਕੋਰਡਿੰਗ ਕਿਸੇ ਨਾ ਕਿਸੇ ਕ੍ਰਾਈਮ ਦੇ ਅਕਿਊਜ਼ਡ ਹੈਗੇ ਆ। ਈਡੀ ਨੂੰ, CBI ਨੂੰ ਤੁਸੀਂ ਭੇਜਦੇ ਹੋ ਪਹਿਲਾਂ ਲੋਕਾਂ ਦੇ ਘਰੇ, ਬਿਜ਼ਨਸਮੈਨਸ ਦੇ ਘਰੇ, ਪਹਿਲਾਂ ਉਹਨਾਂ ਨੂੰ ਤੁਸੀਂ ਇਹ ਦੱਸਦੇ ਹੋ ਕਿ ਉਹਨਾਂ ਨੇ ਇਹ ਜ਼ੁਲਮ ਕੀਤਾ, ਉਹਨਾਂ ਦੇ ਮਾਮਲਾ ਦਰਜ ਹੁੰਦਾ ਹੈ। ਜਦੋਂ ਉਹ ਇਲੈਕਟੋਰਲ ਬੌਂਡ ਰਾਹੀਂ ਪੈਸਾ ਦੇ ਦਿੰਦੇ ਨੇ, ਉਹਨੂੰ ਤੁਸੀਂ ਜ਼ਮਾਨਤ ਦੇ ਦਿੰਦੇ ਹੋ। ਐਂ ਹੀ ਤੁਸੀਂ ਦੇਖੋ, ਫਾਇਦਾ ਪਹੁੰਚਾਉਣ ਵਾਲੀ ਵੀ ਗੱਲ ਹੈ ਕਿ ਤੁਸੀਂ ਟੈਂਡਰਸ ਤੇ ਬਾਕੀ ਜਿਹੜੇ ਹੋਰ ਚੀਜ਼ਾਂ ਹੈਗੀਆਂ ਉਹਨਾਂ ਕੰਪਨੀਆਂ ਨੂੰ ਵੀ ਦੇ ਰਹੇ ਹੋ, ਜਿਹੜੇ ਕਿ ਤੁਹਾਨੂੰ ਇਲੈਕਟੋਰਲ ਬੌਂਡ ਰਾਹੀਂ ਪੈਸਾ ਦੇ ਰਹੇ ਨੇ। ਤੇ ਇਹ ਸੀਰੀਅਸ ਸਵਾਲ ਹੈਗਾ। ਇਲੈਕਸ਼ਨ ਕਮਿਸ਼ਨ ਨੇ ਵੀ ਉਸ ਟਾਈਮ ਜਦੋਂ ਇਲੈਕਟੋਰਲ ਬੌਂਡ ਲੈ ਕੇ ਆਈ ਸੀ ਬੀਜੇਪੀ ਪਾਰਟੀ, ਤੇ ਉਦੋਂ ਵੀ ਸੀਰੀਅਸ ਸਵਾਲ ਚੱਕੇ ਸੀਗੇ, ਪਰ ਬਾਅਦ 'ਚ ਉਹ ਚੁੱਪ ਹੋ ਗਿਆ ਸੀਗਾ। ਹੁਣ ਸੁਪਰੀਮ ਕੋਰਟ ਰਾਹੀਂ ਕਿਤੇ ਨਾ ਕਿਤੇ ਮੁਲਕ ਨੂੰ ਇੱਕ ਰਾਹਤ ਦੀ ਸਾਸ ਮਿਲੀ ਹੈ ਕਿ ਜਿਹੜਾ ਇਹ ਪੂਰਾ ਚੋਣ ਵਾਲੇ ਚੰਦੇ ਦਾ ਖੇਡ ਸੀਗਾ, ਜਿਹਦੇ ਤੁਸੀਂ ਬੰਦਿਆਂ 'ਤੇ ਮੁਕੱਦਮੇ ਦਰਜ ਕਰੋ, ਤੇ ਉਹਨਾਂ ਰਾਹਤ ਦੇ ਨਾਂ 'ਤੇ ਉਹਨਾਂ ਤੋਂ ਤੁਸੀਂ ਚੰਦਾ ਵਸੂਲੋ। ਇਹ ਜਿਹੜਾ ਚੰਦਾ ਵਸੂਲੀ ਵਾਲਾ ਪੂਰਾ ਮਾਮਲਾ ਸੀਗਾ, ਇਹਦੇ 'ਤੇ ਕਿਤੇ ਨਾ ਕਿਤੇ ਇੱਕ ਸੀਰੀਅਸਲੀ ਸਟੈਪ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਤੋਂ ਬਾਅਦ ਆਇਆ ਹੈ। ਬਾਕੀ ਅੱਜ ਦੀਆਂ ਇਹੀ ਖਬਰਾਂ ਸੀਗੀਆਂ। ਇੱਕ ਜਿਹੜੀ ਜ਼ਰੂਰੀ ਡਿਸਕਸ਼ਨ ਹੈਗੀ ਆ, ਡਿਬੇਟ ਹੈਗੀ ਆ, ਉਹ ਵੀ ਛਿੜੀ ਹੋਈ ਹੈ ਕਿ ਜਿਹੜੀ ਟਿਕਟਾਂ ਦਾ ਜਿਹੜਾ ਬਟਵਾਰਾ ਹੈਗਾ ਕਾਂਗਰਸ ਪਾਰਟੀ 'ਚ, ਉਹਦੇ 'ਚ ਕਿਤੇ ਨਾ ਕਿਤੇ ਕਈ ਥਾਵਾਂ ਤੋਂ ਇਹ ਫੀਡਬੈਕ ਆ ਰਿਹਾ ਕਿ ਉਹ ਜਿਹੜੇ ਘੱਟ ਕੈਪੇਬਲ ਕੈਂਡੀਡੇਟ ਹੈਗੇ ਉਹਨਾਂ ਨੂੰ ਟਿਕਟਾਂ ਦੇ ਰਹੇ ਨੇ, ਤੇ ਉਹਨਾਂ ਦੇ ਕਈ ਆਗੂਆਂ 'ਤੇ ਬੀਜੇਪੀ ਨਾਲ ਸੈਟਿੰਗ ਕਰਨ ਦੇ ਆਰੋਪ ਵੀ ਲੱਗ ਰਹੇ ਨੇ। ਉਹਨਾਂ 'ਚ ਇੱਕ ਕਮਲਨਾਥ ਦਾ ਨਾਮ ਵੀ ਅੱਗੇ ਆਇਆ ਸੀਗਾ। ਹੁਣ ਇਹ ਸੁਨੀਲ ਸ਼ਰਮਾ ਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਹੀ ਹੈਗਾ। ਹਰਿਆਣੇ 'ਚ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਹੁੱਡਾ ਸਾਹਿਬ ਹੋਰੀ ਹੈਗੇ ਆ, ਉਹ 1-2 ਸੀਟਾਂ 'ਤੇ ਜਿਹੜੇ ਕੱਚੇ ਕੈਂਡੀਡੇਟ ਹੈਗੇ ਆ ਉਹ ਉਤਾਰਨਗੇ। ਇਸੇ ਕਿਸਮ ਨਾਲ ਮੱਧ ਪ੍ਰਦੇਸ਼ ਵੀ ਹੋ ਗਿਆ। ਉੱਤਰ ਪ੍ਰਦੇਸ਼ 'ਚ ਵੀ ਕਿਹਾ ਜਾ ਰਿਹਾ ਕਿ ਜਿਹੜਾ ਇਸ ਕਿਸਮ ਦਾ ਮਾਮਲਾ ਦੇਖਣ ਨੂੰ ਮਿਲਿਆ। ਕਾਂਗਰਸ ਪਾਰਟੀ ਨੂੰ ਕਿਤੇ ਨਾ ਕਿਤੇ ਇਸ ਕਿਸਮ ਦੇ ਆਗੂਆਂ ਤੋਂ ਬਚਣਾ ਚਾਹੀਦਾ ਜਿਹੜੇ ਕਿ ਬੀਜੇਪੀ ਨਾਲ ਸੈਟਿੰਗ ਕਰਕੇ ਚੱਲਦੇ ਨੇ, ਤੇ ਆਪਣੀ ਜਿਹੜੀ ਪਿਓਰ ਲੀਡਰਸ਼ਿਪ ਹੈ, ਜਿਹੜਾ ਕਿ ਆਈਡੀਓਲੋਜੀਕਲ ਬੇਸਿਕਸ 'ਤੇ ਵੀ ਬੀਜੇਪੀ ਨੂੰ ਟੱਕਰ ਦੇ ਸਕੇ, ਉਹਨੂੰ ਅੱਗੇ ਲੈ ਕੇ ਆਉਣਾ ਚਾਹੀਦਾ। ਬਾਕੀ ਕੋਈ ਹੋਰ ਅਪਡੇਟ ਹੋਊਗੀ
ਕੱਲ ਮੈਂ ਇਸ ਬਾਰੇ ਜਿਹੜਾ ਟਿਕਟਾਂ ਦਾ ਬਟਵਾਰੇ ਵਾਲੇ ਬਾਰੇ ਮੈਂ ਆਪ ਜੀ ਨੂੰ ਜ਼ਰੂਰ ਦੱਸਾਂਗਾ। ਅੱਜ ਵਾਸਤੇ ਇੰਨਾ ਹੀ, ਤਾਂ ਫਿਰ ਕੱਲ ਆਪਾਂ ਦੁਬਾਰਾ ਮਿਲਦੇ ਹਾਂ ਨਵੀਂ ਖਬਰਾਂ ਨਾਲ ਤੇ ਨਵੇਂ ਵਿਸ਼ਲੇਸ਼ਣ ਨਾਲ।